ਅਗਲੀ ਖਬਰ ਵੱਲ ਚੱਲੀਏ। ਦੇਖੋ ਵੀ ਕਿੱਦਾਂ ਜਿਹੜਾ ਅਮਰੀਕਾ ਦੇ ਵਿੱਚ ਸਭ ਕੁਝ ਚੇਂਜ ਹੁੰਦਾ ਹੈਗਾ। ਅੱਜ ਤੋਂ 5 ਸਾਲ ਪਹਿਲਾਂ ਜੋ ਅਮਰੀਕਾ ਦੇ ਵਿੱਚ ਨਰਸਿੰਗ ਨੂੰ ਇਹ ਕਿਹਾ ਗਿਆ ਸੀ ਵੀ ਇਹ ਤਾਂ ਜਿਸ ਟਾਈਮ ਦੇ ਉੱਤੇ ਕੋਵਿਡ ਆ, ਸਭ ਤੋਂ ਫਰੰਟ ਦੇ ਉੱਤੇ ਜਿਹੜੇ ਫਾਈਟ ਕਰ ਰਹੇ ਆ। ਐਕਚੁਅਲੀ 2 ਮੇਨ ਪ੍ਰੋਫੈਸ਼ਨ ਸੀਗੇ। ਇੱਕ ਆਪਾਂ ਟਰੱਕਿੰਗ ਨੂੰ ਲੈ ਕੇ ਤੇ ਦੂਸਰਾ ਜਿਹੜਾ ਆ ਨਰਸਿੰਗ ਨੂੰ ਲੈ ਕੇ। ਸੋ ਬਹੁਤ ਉਸ ਟਾਈਮ ਦੇ ਉੱਤੇ ਪੋਲੀਟੀਸ਼ੀਅਨ ਨੇ ਇਹ ਕਿਹਾ ਸੀ ਵੀ ਦੇਖੋ ਜੀ ਇਹ ਜਿਹੜੇ ਪ੍ਰੋਫੈਸ਼ਨ ਆ ਇਹਨਾਂ ਨੂੰ ਐਕਸਟਰਾ ਪੇ ਮਿਲਣੀ ਚਾਹੀਦੀ ਆ, ਸੇਫਟੀ, ਹੋਰ ਕਈ ਕੁਛ। ਆਪਣੀ ਕਮਿਊਨਿਟੀ 'ਚ ਟਰੱਕਿੰਗ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਹੈਗੇ ਆ, ਉਹ ਜੋ ਪਿਛਲੇ ਸਮੇਂ ਤੋਂ ਵਾਪਰ ਰਿਹਾ ਉਹ ਤੁਹਾਡੇ ਸਾਹਮਣੇ ਹੀ ਆ। ਹੁਣ ਨਰਸਿੰਗ ਦੇ ਵਿੱਚ ਵੀ, ਕਿਉਂਕਿ ਆਪਾਂ ਨੂੰ ਪਤਾ ਆਪਣੀਆਂ ਬਹੁਤ ਸਾਰੀਆਂ ਬੱਚੀਆਂ ਭੈਣਾਂ ਨਰਸਿੰਗ ਫੀਲਡ ਦੇ ਵਿੱਚ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਆ ਇੱਕ ਬਿੱਲ ਲੈ ਕੇ ਆ ਰਿਹਾ ਜਿਹਦੇ ਮੁਤਾਬਕ ਕਹਿੰਦੇ ਵੀ ਨਰਸਿੰਗ ਨੂੰ ਪ੍ਰੋਫੈਸ਼ਨਲ ਡਿਗਰੀ ਨਹੀਂ ਗਿਣਿਆ ਜਾਊਗਾ। ਸੋ ਇਹਦੇ ਕਈ ਜਿਹੜੇ ਕੌਨਸੀਕੁਐਂਸਿਸ ਹੋਊਗੇ। ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਵਾਰ ਜਿਹੜੇ ਪ੍ਰੋਫੈਸ਼ਨਲ ਡਿਗਰੀ ਵਾਲੇ ਇਮੀਗ੍ਰੈਂਟ ਹੁੰਦੇ ਆ, ਲੋਨ ਨੂੰ ਲੈ ਕੇ ਜਿਹੜੇ ਪ੍ਰੋਫੈਸ਼ਨਲ ਡਿਗਰੀ ਵਾਲੇ ਸਟੂਡੈਂਟਸ ਹੁੰਦੇ ਆ ਉਹ $2 ਲੱਖ ਤੱਕ ਉਹਨਾਂ ਨੂੰ ਲੋਨ ਮਿਲ ਜਾਂਦਾ ਹੈਗਾ। ਪਰ ਜਿਹੜੇ ਗ੍ਰੈਜੂਏਟ ਸਟੂਡੈਂਟਸ ਆ ਉਹਨਾਂ ਦਾ ਕੈਪ 1 ਲੱਖ ਤੇ ਕੀਤਾ ਜਾਂਦਾ ਆ। ਜਦ ਕਿ ਕਹਿੰਦੇ ਨਰਸਿੰਗ ਡਿਗਰੀ ਨੂੰ ਜਿਹੜੀ ਡਿਪੈਂਡਿੰਗ ਅਪੋਨ ਦਾ ਏਰੀਆ, ਕਿੱਥੇ ਤੁਸੀਂ ਨਰਸਿੰਗ ਦੀ ਡਿਗਰੀ ਕਰ ਰਹੇ ਆ, 4 ਸਾਲਾਂ ਦਾ ਜਿਹੜਾ ਨਰਸਿੰਗ ਦਾ ਪ੍ਰੋਗਰਾਮ ਆ ਉਹਦੇ ਵਿੱਚ 99,560 ਤੋਂ ਲੈ ਕੇ 2,11,390 ਤੱਕ ਜਿਹੜੀ ਟਿਊਸ਼ਨ, ਹਾਊਸਿੰਗ ਤਾਂ ਹੋਰ ਫੀਸ ਇਨਕਲੂਡ ਹੁੰਦੀ ਆ। ਸੋ ਬਹੁਤ ਸਾਰੇ ਲੋਕ ਲੋਨ ਲੈਂਦੇ ਆ ਅਮਰੀਕਾ ਦੇ ਵਿੱਚ, ਜਿਹੜੇ ਬੱਚੇ ਬੱਚੀਆਂ ਨਰਸਿੰਗ ਕਰਦੇ ਹੈਗੇ ਆ ਤੇ ਉਹ ਫਿਰ ਲੋਨ ਅਮਾਊਂਟ ਘੱਟ ਜਾਊਗਾ। ਉਹਦੇ ਨਾਲ ਹੁਣ ਬਹੁਤ ਸਾਰੀਆਂ ਜਿਹੜੀਆਂ ਨਰਸਿੰਗ ਐਸੋਸੀਏਸ਼ਨਸ ਆ ਜਾਂ ਨਰਸਿੰਗ ਕਾਲਜਸ ਵਾਲੇ ਆ, ਉਹ ਬਹੁਤ ਅਪਸੈਟ ਹੈਗੇ ਆ ਵੀ ਇਹ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਉਹ ਕਿਉਂ ਐਕਸਕਲੂਡ ਕਰਨ ਜਾ ਰਹੀ ਆ ਨਰਸਿੰਗ ਨੂੰ ਐਜ਼ ਏ ਪ੍ਰੋਫੈਸ਼ਨਲ ਡਿਗਰੀ। ਹੂੰ। ਜੀ ਜੀ ਬਿਲਕੁਲ। ਸੋ ਆਊਟਰੀਚ ਜਿਹੜੀ ਇਸ ਟਾਈਮ ਹੈਗੀ ਆ, ਨਰਸਿੰਗ ਆਰਗੇਨਾਈਜੇਸ਼ਨ ਕਹਿੰਦੀਆਂ ਵੀ ਸਾਨੂੰ ਬਹੁਤ ਜ਼ਿਆਦਾ ਚਿੰਤਾ ਆ ਵੀ ਜਿਹੜੀ ਆਕੂਪੇਸ਼ਨ ਆ ਇਹਨੂੰ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਜਿਹੜੀ ਪ੍ਰੋਫੈਸ਼ਨਲ ਡਿਗਰੀ ਵਾਲੀ ਲਿਸਟ ਆ ਉਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਆ। ਉਹਨਾਂ ਨੇ ਡਿਪਾਰਟਮੈਂਟ ਆਫ ਐਜੂਕੇਸ਼ਨ ਹੀ ਖਤਮ ਹੋਣ ਜਿਹੜਾ ਉਹ ਜਾ ਰਿਹਾ। ਪਿਛਲੇ ਵੀਕ ਦੇ ਵਿੱਚ ਉਹਨਾਂ ਨੇ ਇੱਕ ਹੋਰ ਨਵਾਂ ਇਸ ਦੇ ਵਿੱਚ ਕੀਤਾ ਸੀਗਾ ਤਾਂ ਜੋ ਇਹ ਡਿਪਾਰਟਮੈਂਟ ਉਸ ਨੂੰ ਖਤਮ ਕਰ ਦਿੱਤਾ ਜਾਵੇ। ਸੋ ਇਹ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਐਕਟ ਆ ਉਹਦੇ ਅੰਡਰ ਹੀ ਆ ਇਹ ਆਲਰੇਡੀ ਜਿਹੜਾ ਹੈਗਾ ਡਿਸੀਜਨ, ਜਿਹੜਾ ਆਲਰੇਡੀ ਹਰਜੋਤ ਸਿੰਘ ਜੀ ਬਣ ਚੁੱਕਾ ਹੈਗਾ ਵੀ ਇਸ ਨੂੰ ਐਕਸਕਲੂਡ ਕਰ ਦਿੱਤਾ ਗਿਆ ਹੈ। ਸੋ ਪ੍ਰੋਫੈਸ਼ਨਲ ਡਿਗਰੀ ਜਿੱਦਾਂ ਤੁਸੀਂ ਦੱਸਿਆ ਵੀ $2 ਲੱਖ ਦੀ ਜਿਹੜੀ ਲੋਨ ਲਿਮਿਟ ਆ ਉਹਦੇ ਤੱਕ ਐਲੀਜੀਬਲ ਹੁੰਦੇ ਆ, ਜਦ ਕਿ ਗ੍ਰੈਜੂਏਟ ਸਟੂਡੈਂਟ ਆ ਉਹਨਾਂ ਨੂੰ ਸਿਰਫ $1 ਲੱਖ ਤੱਕ ਜਿਹੜਾ ਉਹ ਮਿਲ ਸਕਦਾ ਹੈਗਾ ਆ। ਸੋ ਟਰੰਪ ਹੋਣਾ ਨੇ ਜਦ ਇਹ ਬਿਗ ਬਿਊਟੀਫੁਲ ਬਿੱਲ ਸਾਈਨ ਕੀਤਾ, ਸੋ ਇਹਨਾਂ ਦੇ ਵੀ ਇੱਕ ਹਿਸਾਬ ਦੇ ਨਾਲ ਪ੍ਰੋਫੈਸ਼ਨਲ ਕਰੀਅਰ ਦੇ ਉੱਤੇ ਉਹਨਾਂ ਦੇ ਕਿੰਨਾ ਲੋਨ ਮਿਲ ਸਕਦਾ ਅਮਾਊਂਟ ਦੇ ਉੱਤੇ ਉਹ ਜਿਹੜਾ ਆ ਉਹ ਲੀਕ ਜਿਹੜੀ ਉਹ ਫੇਰ ਦਿੱਤੀ ਹੈਗੀ ਆ। ਸੋ ਨਰਸਿਸ ਔਨ ਐਵਰੇਜ $45 ਪ੍ਰਤੀ ਘੰਟਾ ਜਿਹੜਾ ਕਹਿੰਦੇ ਵੀ ਅਰਨ ਕਰ ਸਕਦੇ। ਬਿਊਰੋ ਆਫ ਲੇਬਰ ਸਟੈਟਸ ਦੇ ਜਿਹੜੇ ਆਪਣੇ ਆંકੜੇ ਦੱਸਦੇ ਆ। ਜਦ ਕਿ ਕਹਿੰਦੇ ਵੀ ਟਰੰਪ ਹੋਣਾ ਦਾ ਬਿੱਲ ਆ ਉਹ $1.5 ਟ੍ਰਿਲੀਅਨ ਟੈਕਸ ਕੱਟ ਦੇਣਾ ਹੈ ਟੌਪ 5% ਅਮਰੀਕਨਸ ਨੂੰ। ਸੈਂਟਰ ਫਾਰ ਅਮਰੀਕਨ ਪ੍ਰੋਗਰੈਸ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ। ਐਜੂਕੇਸ਼ਨ ਡਿਪਾਰਟਮੈਂਟ ਨੇ ਇਹ ਜਿਹੜੀਆਂ ਚਿੰਤਾਵਾਂ ਆ ਉਸ ਨੂੰ ਫੇਕ ਨਿਊਜ਼ ਕਹਿ ਕੇ, ਜੋ ਇਹਨਾਂ ਦਾ ਚੱਲਣ ਹੈਗਾ ਵੀ ਜੋ ਮਰਜ਼ੀ ਜਿਹੜੀ ਚੀਜ਼ ਇਹਨਾਂ ਦੇ ਉਲਟ ਆਉਂਦੀ ਉਹਨੂੰ ਫੇਕ ਨਿਊਜ਼ ਕਹਿ ਕੇ ਤੇ ਚਲੋ ਗੁੱਠੇ ਲਾਈਨ ਲਾ ਦਿਓ ਜਿਹੜਾ ਇਹਨਾਂ ਨੂੰ। ਤੇ ਕਹਿੰਦੇ ਅਨਲਿਮਿਟਿਡ ਟਿਊਸ਼ਨ ਰਾਈਟ ਔਨ ਟੈਕਸ ਪੇ ਡਾਈਮ ਜਿਹੜੀਆਂ ਨਰਸਿੰਗ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਕਹਿੰਦੇ ਵੀ ਮਿਲਦੀਆਂ ਰਹੀਆਂ, ਹੁਣ ਇਹ ਖਤਮ ਜਿਹੜੀਆਂ ਹੋਣ ਜਾ ਰਹੀਆਂ। ਸੋ ਇੰਟਾਇਰ ਜਿਹੜੀ 4 ਸਾਲ ਦਾ ਸਾਇੰਸ ਦਾ ਨਰਸਿੰਗ ਪ੍ਰੋਗਰਾਮ ਹੁੰਦਾ ਆ ਉਹ 90,000 ਤੋਂ ਲੈ ਕੇ $2,11,000 ਤੱਕ ਕਹਿੰਦੇ ਵੀ ਉਸਦੀ ਟਿਊਸ਼ਨ ਫੀਸ ਹੋ ਸਕਦੀ ਹੁੰਦੀ ਆ। ਤੇ ਹੁਣ ਜੇ ਦੇਖ ਲਓ ਵੀ ਇਹਨਾਂ ਦੀ ਮੈਕਸਿਮਮ ਲਿਮਿਟ ਇਹਨਾਂ ਨੂੰ ਜੇ $1 ਮਿਲੀਅਨ $1 ਲੱਖ ਤੱਕ ਹੀ ਜੇ ਇਹਨਾਂ ਨੂੰ ਮਿਲ ਸਕਦੀ ਹੈ ਲੋਨ, ਤਾਂ ਜਿਸ ਪ੍ਰੋਫੈਸ਼ਨ ਦੇ ਲਈ $2,11,000 ਤੱਕ ਚਾਹੀਦਾ ਆ ਫਿਰ ਉਹਦੇ ਵਿੱਚ ਉਹ ਲੋਕ ਕਿੱਦਾਂ ਜਿਹੜੇ ਉਹ ਆ ਸਕਣਗੇ। ਸੋ ਨਰਸਿੰਗ ਆਰਗੇਨਾਈਜੇਸ਼ਨ ਟੈਨਸ਼ਨ ਦੇ ਵਿੱਚ ਆ। ਦੋਨੋਂ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ, ਇੱਕ ਤਾਂ ਉਹ ਜਿਨ੍ਹਾਂ ਦਾ ਕਾਰੋਬਾਰ ਆ, ਜਿਨ੍ਹਾਂ ਨੇ ਇਹ ਨਰਸਿੰਗ ਦੀਆਂ ਡਿਗਰੀਆਂ ਆਪਣੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਉਣੀਆਂ ਤੇ ਵੰਡਣੀਆਂ ਹੁੰਦੀਆਂ ਆ, ਉਹਨਾਂ ਦੀ ਵੀ ਜਿਹੜੀ ਆ ਉਹਨਾਂ ਨੂੰ ਪਤਾ ਵੀ ਸਾਡੀ ਰਜਿਸਟ੍ਰੇਸ਼ਨ ਘਟੂਗੀ, ਲੋਕ ਜਿਹੜੇ ਉਹ ਘੱਟ ਐਨਰੋਲ ਕਰਨਗੇ ਤੇ ਜਿਹੜੇ ਆਲਰੇਡੀ ਇਹਦੇ ਵਿੱਚ ਆ ਚੁੱਕੇ ਆ ਉਹਨਾਂ ਨੂੰ ਧੱਕਾ ਜਿਹੜਾ ਉਹ ਝਟਕਾ ਜਿਹੜਾ ਉਹ ਲੱਗ ਗਿਆ ਵੀ ਹੁਣ ਸਾਡੀ ਜਿਹੜੀ ਐਜ਼ ਏ ਪ੍ਰੋਫੈਸ਼ਨਲ ਡਿਗਰੀ ਦੇ ਤੌਰ ਤੇ ਇਸ ਨੂੰ
ਮਾਨਤਾ ਨਹੀਂ ਜਿਹੜੀ ਉਹ ਮਿਲੂਗੀ। ਸੋ ਦੋ ਪਾਸੇ ਹੀ ਇਹਨਾਂ ਨੂੰ ਜਿਹੜਾ ਉਹ ਅਸਰ ਆ ਉਹ ਦੇਖਣ ਨੂੰ ਮਿਲੇਗਾ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਇਸ ਫੀਲਡ ਵੱਲ ਘੱਟ ਜਾਣਗੇ। ਨਰਸਿੰਗ ਇਕੱਲਾ ਇਹ ਨਹੀਂ ਫੀਲਡ ਕੈਜੂਅਲਟੀ ਸੀ ਟਰੰਪ ਹੋਣਾ ਦਾ ਜਿਹੜਾ ਨਵਾਂ ਬਿਗ ਬਿਊਟੀਫੁਲ ਬਿੱਲ ਆ, ਇਹ ਤੋਂ ਬਿਨਾਂ ਫਿਜ਼ੀਸ਼ੀਅਨ ਅਸਿਸਟੈਂਟਸ, ਫਿਜ਼ੀਕਲ ਥੈਰੇਪਿਸਟ, ਐਜੂਕੇਟਰਸ, ਸੋਸ਼ਲ ਵਰਕਰਸ, ਆਡੀਓਲੋਜਿਸਟ, ਆਰਕੀਟੈਕਟ ਤੇ ਅਕਾਊਂਟੈਂਟਸ ਵੀ ਜਿਹੜੇ ਆ ਕਹਿੰਦੇ ਲਿਸਟ ਆਫ ਡਿਗਰੀ ਤੇ ਆ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਨਹੀਂ ਕਾਊਂਟ ਕੀਤਾ ਜਾਊਗਾ। ਸੋ ਪਤਾ ਨਹੀਂ ਇਹਨਾਂ ਨੂੰ ਹੁਣ ਜਿਹੜਾ ਸਲਾਹ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕੌਣ ਦੇ ਰਿਹਾ ਹੈਗਾ, ਪਰ ਓਵਰਆਲ ਇਹਦਾ ਜਿਹੜਾ ਅਸਰ ਆ ਕਾਫੀ ਜ਼ਿਆਦਾ ਪਊਗਾ ਐਜੂਕੇਸ਼ਨ ਦੇ ਉੱਤੇ, ਖਾਸ ਕਰਕੇ ਜਿਹੜੇ ਲੋਕ ਨਰਸਿੰਗ ਵੱਲ ਜਾ ਰਹੇ। ਜੀ।